ਟੋਰਾਂਟੋ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਵਿਸਾਖੀ ਤੇ ਖਾਲਸਾ ਸਾਜਨਾ ਦਿਹਾੜਾ। ਮੁੰਡੀਆਂ ਕਲਾਂ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੱਡੀ ਪੰਥਕ ਇਕੱਤਰਤਾ ਵਿੱਚ ਲੋਕਾਂ ਨੇ ਭਰੀ ਹਾਜ਼ਰੀ। ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਮਨ ਯਤਨਾਂ ਦੀ ਸਰਾਹਨਾ, ਪਾਕਿਸਤਾਨ ਨੂੰ ਨੋਬਲ ਪੀਸ ਪ੍ਰਾਈਜ਼ ਦੇਣ ਦੀ ਵਕਾਲਤ। ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੱਲੋਂ ਇਕੱਠੇ ਹੋ ਕੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਸਮਾਗਮ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਹ ਦਿਹਾੜਾ ਹਰ ਸਾਲ ਸਿੱਖ ਨਵੇਂ ਸਾਲ ਅਤੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਸਮਾਗਮ ਦਾ ਪ੍ਰਬੰਧ ਓਨਟਾਰੀਓ ਸਿੱਖਸ ਐਂਡ ਗੁਰਦੁਆਰਾਜ਼ ਕੌਂਸਲ ਵੱਲੋਂ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ 11 ਵਜੇ ਹੋਈ। ਇਸ ਵਾਰ ਇਸ ਸਮਾਗਮ ਦੀ ਸ਼ੁਰੂਆਤ ਰਵਾਇਤੀ ਥਾਂ ਐਗਜ਼ੀਬਿਸ਼ਨ ਪਲੇਸ ਦੀ ਬਜਾਏ ਨੈਥਨ ਫਿਲਿਪਸ ਸਕੁਅਰ ਤੋਂ ਕੀਤੀ ਗਈ, ਕਿਉਂਕਿ ਉੱਥੇ ਇਸ ਸਾਲ ਫੀਫਾ ਵਰਲਡ ਕੱਪ ਨਾਲ ਸੰਬੰਧਿਤ ਤਿਆਰੀਆਂ ਜਾਰੀ ਹਨ। ਇਸ ਨਗਰ ਕੀਰਤਨ ਦੌਰਾਨ ਸਿੱਖ ਰਾਜ ਖਾਲਿਸਤਾਨ ਦੇ ਝੰਡੇ ਵੀ ਵੱਡੀ ਗਿਣਤੀ ਵਿੱਚ ਨਜ਼ਰ ਆਏ। ਸਮਾਗਮ ਵਿੱਚ ਸ਼ਾਮਿਲ ਹੋਈਆਂ ਸੰਗਤਾਂ ਨੇ ਇਸ ਨੂੰ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਕਰਾਰ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਸੁਨੇਹਾ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ ਪੜ੍ਹਿਆ ਗਿਆ। ਕੈਨੇਡੀਅਨ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਆਰ ਪੋਲੀਵਰ ਅਤੇ ਟੋਰਾਂਟੋ ਸ਼ਹਿਰ ਦੇ ਮੇਅਰ ਓਲੀਵੀਆ ਚੋ ਸਮੇਤ ਵੱਡੀ ਗਿਣਤੀ ਵਿੱਚ ਸਿਆਸਤਦਾਨਾਂ ਨੇ ਵੀ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ, ਗੈਂਗਸਟਰਵਾਦ, ਲੁੱਟਾਂ ਖੋਹਾਂ ਅਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸੱਤਾ ਵਿੱਚ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸੂਬੇ ਅੰਦਰ ਅਗਲੀ ਸਰਕਾਰ ਬਣਨੀ ਦੇਖਣਾ ਚਾਹੁੰਦੇ ਹਨ। ਉਹ ਇੱਥੇ ਮੁੰਡੀਆਂ ਕਲਾਂ ਵਿਖੇ ਪਾਰਟੀ ਦੀ ਵਿਸ਼ਾਲ ਪੰਥਕ ਇਕੱਤਰਤਾ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ ਅਤੇ 2 ਉਪ ਮੁੱਖ ਮੰਤਰੀ ਬਣਾਏ ਜਾਣਗੇ ਜੋ ਹਿੰਦੂ ਅਤੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਵਿੱਚ ਭਰੋਸਾ ਰੱਖਦੀ ਹੈ। ਉਨ੍ਹਾਂ ਲੁਭਾਉਣੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਵਾਲੀਆਂ ਪਾਰਟੀਆਂ ਤੇ ਵੀ ਤੰਜ ਕੱਸਿਆ, ਜਿਨ੍ਹਾਂ ਤੋਂ ਹੁਣ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਸਾਫ਼ ਤੌਰ ਤੇ ਦਰਸਾ ਰਿਹਾ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਪੰਥਕ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਤੀ ਲਗਾਤਾਰ ਸਮਰਥਨ ਵੱਧ ਰਿਹਾ ਹੈ। ਜੇ ਅਗਲਾ ਨੋਬੈਲ ਪੀਸ ਪ੍ਰਾਈਜ਼ ਜਾਣਾ ਹੈ ਤਾਂ ਇਹ ਤਾਂ ਪਾਕਿਸਤਾਨ ਨੂੰ ਮਿਲਣਾ ਚਾਹੀਦਾ। ਸਾਡੀ ਪਾਰਟੀ ਦੀ ਰਾਏ ਹੈ, ਕਿਉਂ ਕਰਕੇ ਅਮਨ ਪਾਕਿਸਤਾਨ ਲੈ ਕੇ ਆ ਰਿਹਾ, ਹੋਰ ਕੋਈ ਕੰਟਰੀ ਨਹੀਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਅਮਰੀਕਾ, ਇਜ਼ਰਾਈਲ, ਈਰਾਨ ਵਿਚਾਲੇ ਤਣਾਅ ਨੂੰ ਖਤਮ ਕਰਨ ਲਈ ਪਾਕਿਸਤਾਨ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਗਈ ਹੈ। ਮਾਨ ਨੇ ਕਿਹਾ ਕਿ ਜਦੋਂ ਕੋਈ ਵੀ ਦੇਸ਼ ਵਿਸ਼ਵ ਪੱਧਰ ਤੇ ਅਮਨ ਚੈਨ ਬਣਾਈ ਰੱਖਣ ਲਈ ਯਤਨ ਕਰਦਾ ਹੈ ਤਾਂ ਉਹ ਸਰਾਹਣਯੋਗ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਸੰਦਰਭ ਵਿੱਚ ਪਾਕਿਸਤਾਨ ਨੂੰ ਨੋਬਲ ਪੀਸ ਪ੍ਰਾਈਜ਼ ਦੇਣ ਲਈ ਸਬੰਧਤ ਸੰਸਥਾ ਕੋਲ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਭਾਰਤ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਸਮੇਤ ਹਿੰਦੂਤਵ ਵਿਚਾਰਧਾਰਾ ਨਾਲ ਜੁੜੀਆਂ ਤਾਕਤਾਂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਜੰਗ ਨੂੰ ਖਤਮ ਕਰਨ ਵਾਲੇ ਕਿਸੇ ਵੀ ਦੇਸ਼ ਦੀ ਆਲੋਚਨਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਡਿਪਲੋਮੈਟਿਕ ਸਬੰਧ ਮੌਜੂਦ ਹਨ ਤਾਂ ਇੱਕ ਦੂਸਰੇ ਨੂੰ ਦੁਸ਼ਮਣ ਕਹਿਣਾ ਕਿੰਨਾ ਠੀਕ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਨਾ ਤਾਂ ਉਨ੍ਹਾਂ ਦਾ ਭਾਰਤ ਨਾਲ ਕੋਈ ਵੈਰ ਹੈ ਅਤੇ ਨਾ ਹੀ ਪਾਕਿਸਤਾਨ ਨਾਲ। ਉਨ੍ਹਾਂ ਦੇ ਅਨੁਸਾਰ ਅਮਨ ਚੈਨ ਹੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਮਾਨ ਨੇ ਅਖੀਰ ਵਿੱਚ ਕਿਹਾ ਕਿ ਜੇਕਰ ਕੋਈ ਦੇਸ਼ ਜੰਗ ਨੂੰ ਰੋਕਣ ਲਈ ਯਤਨ ਕਰਦਾ ਹੈ ਤਾਂ ਉਸ ਦੀ ਹੌਸਲਾ ਅਫਜ਼ਾਈ ਹੋਣੀ ਚਾਹੀਦੀ ਹੈ, ਨਾ ਕਿ ਨਫ਼ਰਤ ਜਾਂ ਵਿਰੋਧ ਹੋਣਾ ਚਾਹੀਦਾ ਹੈ। ਇਹ ਪਾਕਿਸਤਾਨ ਜੰਗ ਨਹੀਂ ਚਾਹੁੰਦਾ, ਉਹ ਤਾਂ ਜੰਗ ਈਰਾਨ ਤੇ ਅਮਰੀਕਾ ਦਾ ਬਚਾਉਣ ਦੇ ਵਿੱਚ ਬਿਜ਼ੀ ਹੈ। ਤੇ ਜੇ ਅਗਲਾ ਨੋਬੈਲ ਪੀਸ ਪ੍ਰਾਈਜ਼ ਜਾਣਾ ਹੈ ਤਾਂ ਇਹ ਤਾਂ ਪਾਕਿਸਤਾਨ ਨੂੰ ਮਿਲਣਾ ਚਾਹੀਦਾ। ਸਾਡੀ ਪਾਰਟੀ ਦੀ ਰਾਏ ਹੈ, ਕਿਉਂ ਕਰਕੇ ਅਮਨ ਪਾਕਿਸਤਾਨ ਲੈ ਕੇ ਆ ਰਿਹਾ, ਹੋਰ ਕੋਈ ਕੰਟਰੀ ਨਹੀਂ ਰਹੀ। ਹੁਣ ਠੀਕ ਹੈ, ਮੁਸਲਮਾਨਾਂ ਤੇ ਇਹ ਹਿੰਦੂਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਏ ਹੋਏ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਨਾ ਤਾਂ ਅਸੀਂ ਸਿੱਖ ਹਿੰਦੂ ਹਾਂ, ਨਾ ਅਸੀਂ ਮੁਸਲਮਾਨ ਹਾਂ। ਜੇ ਅਸੀਂ ਹਿੰਦੂ ਨਹੀਂ ਤੇ ਮੁਸਲਮਾਨ ਨਹੀਂ ਤੇ ਅਸੀਂ ਸਿੱਖ ਹਾਂ, ਸੋ ਅਸੀਂ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਾਲੇ ਇੱਕ ਬਫਰ ਬਣ ਕੇ ਰਹਿਣਾ ਚਾਹੁੰਦੇ ਹਾਂ, ਜਿਹਦੇ ਨਾਲ ਹਿੰਦੂਆਂ ਨੂੰ ਵੀ ਬਹੁਤ ਫਾਇਦਾ ਹੋਊਗਾ
ਤੇ ਸਿੱਖ ਵੀ ਬਚ ਜਾਣਗੇ। ਸੋ ਇਹ ਸਾਡੀ ਚੀਜ਼ ਹੈ ਕਿ ਨੈਕਸਟ ਨੋਬੈਲ ਪੀਸ ਪ੍ਰਾਈਜ਼ ਇਹ ਪਾਕਿਸਤਾਨ ਨੂੰ ਮਿਲਣਾ ਚਾਹੀਦਾ, ਜਿਹੜੇ ਸੁਲਹ ਦੇ ਤੇ ਇੱਥੇ ਸੰਦੂਰ ਦੇ ਖਿਲਾਫ ਹੈਗੇ ਆ। ਕਿਸੇ ਨੂੰ ਵੀ ਦੇ ਦੇਣ, ਦੋਨੋਂ ਹੀ ਰਿਸਪੌਂਸਿਬਲ ਹੈਗੇ ਆ। ਮਨੀਰ ਸਾਹਿਬ ਇਹ ਉਹ ਅੱਗੇ ਹੋ ਕੇ ਕਰ ਰਹੇ ਆ, ਤੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਤਾਂ ਪ੍ਰਾਈਮ ਮਿਨਿਸਟਰ ਹੀ ਹੈ, ਫਿਰ ਉਹ ਮੁਸਲਮਾਨਾਂ ਦੀ ਤੇ ਇਜ਼ਰਾਈਲ ਦੀ ਹੈ। ਤੇ ਇਜ਼ਰਾਈਲ ਦੇ 6 ਮਿਲੀਅਨ ਬੰਦੇ ਹਿਟਲਰ ਨੇ ਮਾਰਤੇ ਸੀਗੇ, ਤੇ ਉਹ ਵੀ ਤਾਂ ਇਜ਼ਰਾਈਲ ਨੂੰ ਸੋਚਣਾ ਚਾਹੀਦਾ ਕਿ ਇਹ ਅਸੀਂ ਜਿਹੜਾ ਜੰਗ ਲਾਇਆ ਹੋਇਆ ਹੈ, ਸਕੂਲ ਦੇ ਬੱਚੇ ਮਾਰਤੇ ਹੈ, ਉਹ ਇਹੋ ਜਿਹਾ ਜੰਗ ਨਹੀਂ ਕਰਨਾ ਚਾਹੀਦਾ। ਜਦੋਂ ਤੁਸੀਂ ਅਮਨ ਦੇ ਨਾਲ ਤੁਸੀਂ ਸਿਕਿਉਰਿਟੀ ਕਾਊਂਸਲ ਦੇ ਵਿੱਚ ਆਪਣਾ ਫੈਸਲਾ ਕਰਾ ਸਕਦੇ ਹੋ, ਦੋਨੋਂ ਬਹੁਤ ਤਕੜੇ, ਅਮਰੀਕਾ ਤੇ ਇਜ਼ਰਾਈਲ ਬਹੁਤ ਤਕੜੇ ਹੈ, ਤਾਂ ਉਹ ਤਾਂ ਸਿਕਿਉਰਿਟੀ ਕਾਊਂਸਲ ਦੇ ਵਿੱਚ ਵੀ ਆਪਣਾ ਫੈਸਲਾ ਕਰਾ ਸਕਦੇ। ਅਮਰੀਕਾ ਡਿਕਟੇਟਰਸ਼ਿਪ ਕਰ ਰਿਹਾ, ਜ਼ਬਰਦਸਤੀ ਉਹਨੇ ਇਰਾਦੀ ਵਰਕ ਕਰ ਰਿਹਾ, ਡਿਕਟੇਟਰਸ਼ਿਪ ਦਾ ਕਰ ਰਿਹਾ ਨਾ ਅਮਰੀਕਾ। ਇਹ ਤਾਂ ਤੁਸੀਂ ਕਹਿ ਰਹੇ ਹੋ, ਪਰ ਮੇਰਾ ਮਤਲਬ ਹੈ ਕਿ ਇਹ ਸੁਲਹ ਹੋਣੀ ਚਾਹੀਦੀ ਹੈ। ਤੁਸੀਂ ਮੇਰੇ ਮਨ ਦੇ ਵਿੱਚ ਸ਼ਬਦ ਨਾ ਪਾਓ। ਮੈਂ ਅਮਰੀਕਾ ਦੇ ਖਿਲਾਫ ਨਹੀਂ ਬੋਲ ਰਿਹਾ, ਪਰ ਮੈਂ ਅਮਨ ਦੇ ਹੱਕ ਦੇ ਵਿੱਚ ਬੋਲ ਰਿਹਾ। ਪੱਛਮੀ ਮਿਡਲੈਂਡਸ ਦੀ ਇੱਕ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੇ ਜਿੱਥੇ ਇੱਕ ਅਪਰਾਧੀ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਹੈ, ਉੱਥੇ ਯੂਕੇ ਵਿੱਚ ਰਹਿ ਰਹੀ ਸਿੱਖ ਅਤੇ ਦੱਖਣੀ ਏਸ਼ੀਆਈ ਕਮਿਊਨਿਟੀ ਵਿੱਚ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪੈਦਾ ਕਰ ਦਿੱਤੀ ਹੈ। ਅਦਾਲਤ ਨੇ ਜੋਨ ਐਸਬੀ ਨੂੰ ਇੱਕ ਸਿੱਖ ਮਹਿਲਾ ਨਾਲ ਉਸਦੇ ਘਰ ਵਿੱਚ ਵੜ ਕੇ ਬਲਾਤਕਾਰ, ਲੁੱਟ-ਖੋਹ ਅਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਘੱਟੋ-ਘੱਟ 21 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬਰਮਿੰਘਮ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਇਹ ਹਮਲਾ ਸਿਰਫ ਇੱਕ ਅਪਰਾਧ ਨਹੀਂ ਸੀ, ਸਗੋਂ ਨਸਲੀ ਨਫ਼ਰਤ ਤੋਂ ਪ੍ਰੇਰਿਤ ਸੀ। ਦੋਸ਼ੀ ਐਸਬੀ ਨੇ ਪੀੜਤ ਮਹਿਲਾ ਦੇ ਚਮੜੀ ਦੇ ਰੰਗ ਅਤੇ ਦਿੱਖ ਤੋਂ ਗਲਤ ਅੰਦਾਜ਼ਾ ਲਗਾਇਆ ਕਿ ਉਹ ਮੁਸਲਿਮ ਹੈ। ਹਮਲੇ ਦੌਰਾਨ ਉਸਨੇ ਮਹਿਲਾ ਵਿਰੁੱਧ ਅਪਸ਼ਬਦ ਬੋਲੇ। ਪੀੜਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸਨੇ ਮੈਨੂੰ ਗਾਲਾਂ ਕੱਢਦੇ ਹੋਏ ਮੁਸਲਿਮ ਕਿਹਾ, ਜਦੋਂ ਕਿ ਮੈਂ ਉਸਨੂੰ ਵਾਰ-ਵਾਰ ਕਿਹਾ ਕਿ ਮੈਂ ਮੁਸਲਿਮ ਨਹੀਂ, ਸਿੱਖ ਹਾਂ। ਇਸ ਘਟਨਾ ਨੇ ਸਥਾਨਕ ਨਿਵਾਸੀਆਂ, ਖਾਸ ਕਰਕੇ ਸਿੱਖ ਕਮਿਊਨਿਟੀ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਸਿੱਖ ਵੂਮਨ ਏਡ ਦੀ ਟਰਸਟੀ ਸੁਖਵਿੰਦਰ ਕੌਰ ਨੇ ਕਿਹਾ ਕਿ ਇਸ ਕੇਸ ਨੇ ਔਰਤਾਂ ਅਤੇ ਕੁੜੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਭਰ ਦਿੱਤੀ ਹੈ। ਲੋਕਾਂ ਵਿੱਚ ਗੁੱਸਾ ਇਸ ਗੱਲ ਦਾ ਵੀ ਹੈ ਕਿ ਮਹਿਲਾ ਆਪਣੀ ਰੋਜ਼ਾਨਾ ਦੀ ਰੁਟੀਨ, ਕੰਮ ਅਤੇ ਖਰੀਦਦਾਰੀ ਕਰਕੇ ਘਰ ਪਰਤ ਰਹੀ ਸੀ ਜਦੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਵੈਸਟ ਮਿਡਲੈਂਡਸ ਪੁਲਿਸ ਨੇ ਕਿਹਾ ਕਿ ਉਹ ਭਾਈਚਾਰਕ ਸਾਂਝ ਬਣਾਉਣ ਅਤੇ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਧਾਰਮਿਕ ਆਗੂਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇਸ ਦੇ ਨਾਲ ਹੀ ਸਤੰਬਰ ਵਿੱਚ ਓਲਡਬਰੀ ਵਿੱਚ ਹੋਏ ਇੱਕ ਹੋਰ ਹਮਲੇ ਦੀ ਜਾਂਚ ਵੀ ਜਾਰੀ ਹੈ। ਭਾਈਚਾਰਕ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਫ਼ਰਤ ਫੈਲਾਉਣ ਵਾਲੇ ਪੱਖਪਾਤੀ ਬਿਰਤਾਂਤਾਂ ਅਤੇ ਰੂੜੀਵਾਦੀ ਸੋਚ ਦੇ ਖਿਲਾਫ ਸਖਤ ਕਦਮ ਚੁੱਕੇ ਜਾਣ ਤਾਂ ਜੋ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਇੱਕ ਬਜ਼ੁਰਗ ਸਿੱਖ ਵਿਅਕਤੀ ਨਾਲ ਨਸਲੀ ਵਿਤਕਰਾ ਕਰਦਿਆਂ ਉਸ ਉੱਤੇ ਹਮਲਾ ਕੀਤਾ ਗਿਆ। ਵੁੱਡਸਟੌਕ ਪੁਲਿਸ ਮੁਤਾਬਕ ਇਹ ਘਟਨਾ 22 ਅਪ੍ਰੈਲ ਦੀ ਹੈ, ਜਦੋਂ ਬਜ਼ੁਰਗ ਸਿੱਖ ਵਿਅਕਤੀ ਫੁੱਟਪਾਥ ਤੇ ਪੈਦਲ ਜਾ ਰਿਹਾ ਸੀ। ਇਸ ਦੌਰਾਨ ਇੱਕ ਨੌਜਵਾਨ ਨੇ ਉਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਧੱਕਾ ਦਿੱਤਾ ਅਤੇ ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ ਵਰਗੇ ਨਸਲੀ ਸ਼ਬਦਾਂ ਅਤੇ ਗਾਲੀ ਗਲੋਚ ਦੀ ਵਰਤੋਂ ਕੀਤੀ। ਪੁਲਿਸ ਨੇ ਇਸ ਨੂੰ ਨਫ਼ਰਤ ਤੋਂ ਪ੍ਰੇਰਿਤ ਹਮਲਾ ਕਰਾਰ ਦਿੱਤਾ ਹੈ। ਹਾਲਾਂਕਿ ਇਸ ਹਮਲੇ ਵਿੱਚ ਬਜ਼ੁਰਗ ਵਿਅਕਤੀ ਨੂੰ ਕੋਈ ਗੰਭੀਰ ਸਰੀਰਕ ਸੱਟ ਨਹੀਂ ਲੱਗੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਨੌਜਵਾਨ ਨੇ ਬਿਨਾਂ ਕਿਸੇ ਉਕਸਾਵੇ ਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਟਨਾ ਤੋਂ ਬਾਅਦ ਉਹ ਇੱਕ ਸਕੂਲ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਇਸ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਨੌਜਵਾਨ ਵਾਰ-ਵਾਰ ਨਸਲੀ ਟਿੱਪਣੀਆਂ ਕਰਦਾ ਸੁਣਾਈ ਦਿੰਦਾ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵੁੱਡਸਟੌਕ ਪੁਲਿਸ ਨੇ ਸਪਸ਼ਟ ਕੀਤਾ ਕਿ ਭਾਈਚਾਰੇ ਵਿੱਚ ਅਜਿਹੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਦੂਜੇ ਪਾਸੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਸ ਘਟਨਾ ਤੇ ਡੂੰਘੀ ਚਿੰਤਾ ਜਤਾਈ ਹੈ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਬੰਬ ਦੀ ਧਮਕੀ ਦੀ ਕਾਲ ਆਈ ਹੈ। ਇਸ ਵਾਰ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ ਸੀ ਕਿ ਡੀਸੀ ਦਫ਼ਤਰ ਅਤੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੇਂਦਰ ਨੂੰ ਬੰਬ ਨਾਲ ਉਡਾਇਆ ਜਾਵੇਗਾ। ਸੂਚਨਾ ਮਿਲਣ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਬੰਬ ਦੀ ਧਮਕੀ ਤੋਂ ਬਾਅਦ ਦੋਵਾਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬੰਬ ਸਕੁਐਡ, ਡੌਗ ਸਕੁਐਡ ਅਤੇ ਪੁਲਿਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ
ਆਲੇ ਦੁਆਲੇ ਦੇ ਇਲਾਕਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਧਮਕੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੁਰੱਖਿਆ ਬਲ ਮੌਕੇ ਤੇ ਪਹੁੰਚੇ ਅਤੇ ਪੂਰੇ ਕੈਂਪਸ ਦੀ ਪੂਰੀ ਤਲਾਸ਼ੀ ਸ਼ੁਰੂ ਕਰ ਦਿੱਤੀ। ਕਿਸੇ ਵੀ ਸ਼ੱਕੀ ਵਸਤੂ ਦੀ ਜਾਂਚ ਲਈ ਇੱਕ ਬੰਬ ਨਿਰੋਧਕ ਦਸਤਾ ਵੀ ਤੈਨਾਤ ਕੀਤਾ ਗਿਆ ਹੈ। ਅਜੇ ਤੱਕ ਕੋਈ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਧਮਕੀ ਦੇ ਸਰੋਤ ਅਤੇ ਇਸ ਦੇ ਪਿੱਛੇ ਦੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਕਈ ਵਾਰ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਪਹਿਲਾਂ ਵੀ ਬੰਬ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਹਾਲਾਂਕਿ ਅਜਿਹੇ ਕਿਸੇ ਵੀ ਮਾਮਲੇ ਵਿੱਚ ਕੋਈ ਠੋਸ ਗ੍ਰਿਫਤਾਰੀ ਨਹੀਂ ਹੋਈ ਹੈ, ਜਿਸ ਨਾਲ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਵੱਧ ਗਈ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਦੇ ਹੁਕਮਨਾਮਿਆਂ ਨੂੰ ਜੇ ਕੋਈ ਵਿਅਕਤੀ ਚੈਲੰਜ ਕਰ ਰਿਹਾ ਹੈ ਤਾਂ ਉਹ ਇੱਕ ਵੱਡਾ ਹੰਕਾਰੀ, ਵੱਡਾ ਗੁਨਾਹਗਾਰ ਜਿਹੜਾ ਹੈਗਾ ਉਸ ਦੇ ਰੂਪ ਵਿੱਚ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰਾਂ ਨੇ ਅੱਜ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਸੌਂਪ ਕੇ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਤਲਬ ਕੀਤਾ ਜਾਵੇ। ਮੈਂਬਰਾਂ ਨੇ ਮੰਗ ਕੀਤੀ ਕਿ ਸੁਖਬੀਰ ਬਾਦਲ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੇ ਸਬੂਤ ਮੰਗੇ ਜਾਣ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਸਾਜ਼ਿਸ਼ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਹਾਣੇਕੇ ਦੀ ਅਗਵਾਈ ਹੇਠ ਵਿਰੋਧੀ ਮੈਂਬਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਪਹੁੰਚੇ, ਜਿੱਥੇ ਉਹਨਾਂ ਨੇ ਜਥੇਦਾਰ ਨੂੰ ਆਪਣਾ ਮੰਗ ਪੱਤਰ ਸੌਂਪਿਆ। ਉਹਨਾਂ ਅਪੀਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਤੋਂ ਇਸ ਬਿਆਨ ਦੇ ਸਬੂਤ ਮੰਗੇ ਜਾਣ ਕਿ ਹੁਕਮਨਾਮਾ ਇੱਕ ਸਾਜ਼ਿਸ਼ ਸੀ ਅਤੇ ਜੇਕਰ ਉਹਨਾਂ ਨੇ ਗਲਤ ਬਿਆਨ ਦਿੱਤਾ ਹੈ ਤਾਂ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਇਸ ਦੇ ਨਾਲ ਹੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਵਾਬ ਤਲਬੀ ਦੀ ਮੰਗ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਜ ਪ੍ਰਧਾਨੀ ਪਰੰਪਰਾ ਦੀ ਤੋਹੀਨ ਕਿਸ ਮਜਬੂਰੀ ਤਹਿਤ ਸਹਿਣ ਕਰ ਗਏ। ਉਹਨਾਂ ਉਮੀਦ ਪ੍ਰਗਟਾਈ ਕਿ ਜਥੇਦਾਰ ਸਾਹਿਬ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਅਜਿਹੇ ਲੋਕਾਂ ਨੂੰ ਕਟਹਿਰੇ ਵਿੱਚ ਖੜਾ ਕਰਨਗੇ। ਵਿਰੋਧੀ ਮੈਂਬਰਾਂ ਨੇ ਦੱਸਿਆ ਕਿ 6 ਅਪ੍ਰੈਲ ਨੂੰ ਅਕਾਲੀ ਦਲ ਦੀ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਸੀ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਉਹਨਾਂ ਨੂੰ ਸਿਆਸਤ ਵਿੱਚੋਂ ਬਾਹਰ ਕਰਨ ਅਤੇ ਸਰੀਰਕ ਤੌਰ ਤੇ ਖਤਮ ਕਰਨ ਦੀ ਇੱਕ ਸਾਜ਼ਿਸ਼ ਸਨ। ਉਹਨਾਂ ਆਖਿਆ ਕਿ 2 ਦਸੰਬਰ ਨੂੰ ਸੁਖਬੀਰ ਬਾਦਲ ਨੇ ਖੁਦ ਸੰਗਤ ਦੀ ਹਜ਼ੂਰੀ ਵਿੱਚ ਆਪਣੇ ਗੁਨਾਹ ਕਬੂਲ ਕੀਤੇ ਸਨ ਅਤੇ ਤਨਖਾਹ ਵੀ ਭੁਗਤੀ ਸੀ, ਪਰ ਹੁਣ ਉਹ ਇਸ ਮਰਿਆਦਾ ਨੂੰ ਸਿੱਧੀ ਚੁਣੌਤੀ ਦੇ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਉੱਥੇ ਮੌਜੂਦ ਸਨ, ਪਰ ਉਹ ਚੁੱਪ ਰਹੇ ਅਤੇ ਪੰਜ ਪ੍ਰਧਾਨੀ ਪ੍ਰਥਾ ਦੇ ਸਤਿਕਾਰ ਲਈ ਕੁਝ ਨਹੀਂ ਕੀਤਾ। ਮੈਂਬਰਾਂ ਨੇ ਸੁਖਬੀਰ ਬਾਦਲ ਦੀ ਇਸ ਕਾਰਵਾਈ ਨੂੰ ਪੰਜ ਪ੍ਰਧਾਨੀ ਮਰਿਆਦਾ ਨੂੰ ਸਿੱਧੀ ਚੁਣੌਤੀ ਕਰਾਰ ਦਿੱਤਾ ਹੈ। ਮੰਗ ਪੱਤਰ ਇਹੀ ਹੈ ਜੀ, ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 6 ਸਾਲਾਂ ਦਾ ਇਤਿਹਾਸ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਦੀ ਵੀ ਰਹੀ ਹੈ ਤੇ ਨਾਲ ਲਾਗੂ ਕਰਾਉਂਦੀ ਰਹੀ ਹੈ। ਪਰ ਇਹ ਪਹਿਲੀ ਵਾਰੀ ਹੋਇਆ ਕਿ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ, ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ 7 ਮੈਂਬਰੀ ਕਮੇਟੀ ਦੇ ਮੈਂਬਰ ਬਣਾਏ ਗਏ ਸਨ ਅਕਾਲ ਤਖਤ ਦੇ ਹੁਕਮਨਾਮਿਆਂ ਮੁਤਾਬਕ, ਉਹ ਪ੍ਰਧਾਨ ਸਾਹਿਬ ਨੇ ਹੁਕਮਨਾਮਾ ਮੰਨਣ ਤੋਂ ਇਨਕਾਰ ਕਰਤਾ ਔਰ ਉਸ ਤੋਂ ਬਾਅਦ ਫਿਰ ਜੋ ਅਕਾਲ ਤਖਤ ਸਾਹਿਬ ਦੇ ਸਬੀਲ ਦੇ ਅੱਗੇ ਜੋ ਗੁਨਾਹ ਕਬੂਲ ਕੀਤੇ ਗਏ ਸਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹਾਂ ਕਹਿ ਕੇ ਉਹਨਾਂ ਗੁਨਾਹਾਂ ਦੀ ਸਜ਼ਾ ਵੀ ਉਹਨਾਂ ਨੇ ਭੁਗਤ ਲਈ। ਸਜ਼ਾ ਦੇ ਨਾਲ ਉਹਨਾਂ ਨੇ ਜਦੋਂ ਮਤਲਬ ਮੈਂਬਰਸ਼ਿਪ ਭਰਤੀ ਕਰਨ ਵਾਲਾ ਜਿਹੜਾ ਸਵਾਲ ਸੀਗਾ ਉਹਦੇ 'ਤੇ ਉਹ ਮਤਲਬ ਉਹਨਾਂ ਨੇ ਪਾਸਾ ਵੱਟ ਕੇ ਇਹ 1.25 ਮਹੀਨੇ ਬਾਅਦ ਮੁਕਤਸਰ ਦੀ ਧਰਤੀ 'ਤੇ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਇਹ ਗੱਲ ਕਹਿ ਦਿੱਤੀ ਜਾ ਕੇ ਕਿ ਮੈਂ ਤਾਂ ਐਵੇਂ ਹੀ ਗੁਨਾਹ ਕਬੂਲ ਕਰ ਲਏ ਸੀ। ਤੇ ਜਾਨੀ ਕਹਿਣ ਤੋਂ ਭਾਵ ਹੈ ਉੱਥੇ ਮੁਕਤਸਰ ਦੀ ਧਰਤੀ ਉੱਤੇ ਜਿੱਥੇ ਇਹ ਬੇਦਾਵਾ ਅਕਾਲ ਤਖਤ ਤੋਂ ਬੇਦਾਵਾ ਹੋ ਗਏ ਤੇ ਹੁਣ ਉਹਨਾਂ ਨੇ 6 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਸੀ ਕਿ ਉਹ ਤਾਂ ਮਤਲਬ ਸਾਜ਼ਿਸ਼ ਸੀ ਇੱਕ, ਤੇ ਉਹਦੇ ਵਿੱਚ ਮੈਨੂੰ ਰਾਜਨੀਤਿਕ ਤੌਰ 'ਤੇ ਖਤਮ ਕਰਨ ਦੀ ਜਿਹੜੀ ਹੈਗਾ ਉਹ ਇੱਕ ਯੋਜਨਾ ਬਣਾਈ ਗਈ ਸੀ ਤੇ ਮੇਰੇ ਉੱਤੇ ਮੈਨੂੰ ਮਤਲਬ ਮੇਰੇ ਉੱਤੇ ਹਮਲਾ ਕਰਕੇ ਵੀ ਜਿਹੜਾ ਹੈਗਾ ਮੈਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਕੀਤੀ ਗਈ, ਉਹ ਇੱਕ ਅਕਾਲ ਤਖਤ ਦੇ ਜਥੇਦਾਰਾਂ ਦੀ ਜਿਹੜੀ ਇੱਕ ਹੁਕਮਨਾਮੇ ਸੀ ਉਹਨੂੰ ਸਾਜ਼ਿਸ਼ ਕਰਾਰ ਦਿੱਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਸਾਹਿਬਾਨਾਂ ਦੇ ਹੁਕਮਨਾਮਿਆਂ ਨੂੰ ਜੇ ਕੋਈ ਵਿਅਕਤੀ ਚੈਲੰਜ ਕਰ ਰਿਹਾ ਤਾਂ ਉਹ ਇੱਕ ਵੱਡਾ ਹੰਕਾਰੀ, ਵੱਡਾ ਗੁਨਾਹਗਾਰ ਜਿਹੜਾ ਹੈਗਾ ਉਸ ਦੇ ਰੂਪ ਵਿੱਚ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਇੱਥੇ ਇਹ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਤੋਂ ਲੈ ਕੇ ਇਹ ਹਿੰਦੁਸਤਾਨ ਦੇ ਗ੍ਰਹਿ ਮੰਤਰੀ
तक सारे ही लोग इस आते रहे। ते मुख्य मंत्री साबका मुख्य मंत्री सरदार सुरजीत सिंह बरनाला साहब उन्होंने सारा ने ही अकाल तख्त साहब के उत्ते आके मतलब सजावां भुगतियां ने ते आपदियां गलतियां माफ़ करवाइयां ने। पर यह पहली बार होया कि अकाल तख्त साहब नूं चैलेंज करने वाले अपने आप नूं श्रोमणी अकाली दल दे प्रधान कहा रहे हैं। ते उन्हां दे खिलाफ असीं अज मैंबर साहिबान मंग करन आए कि श्री अकाल तख्त साहब उन्हां नूं तलब करे ते उन्हां वल्लों जो स्टेटमेंट दित्ती गई है 6 अप्रैल नूं ਉਹ ਸਟੇਟਮੈਂਟ ਦੇ ਆਧਾਰ ਦੇ ਉੱਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰੇ। ਕਿ ਮੈਂ ਇੱਕ ਯੂਟਿਊਬਰ ਬੰਦਾ ਉੱਠ ਕੇ ਤੇ ਜਿਨ੍ਹਾਂ ਨੂੰ ਮੈਨੂੰ ਇਹਨਾਂ ਨੇ ਸੀਆਰਪੀ ਦੇ ਅੰਦਰ ਤਾੜਿਆ ਹੈ ਚੱਕੀਆਂ ਦੇ ਵਿੱਚ ਮੈਂ ਕੀ ਮਾੜਾ ਕੀਤਾ ਹੈ ਤੁਸੀਂ ਦੱਸੋ ਮੈਨੂੰ। ਤੇਰੇ ਨਾਲ ਚੱਕੀਆਂ 'ਚ ਤਾੜਿਆ ਹੈ ਯਾਰ, ਚੱਕੀਆਂ ਫੌਜ ਲਾਈ ਹੋਈ, ਤੈਨੂੰ ਪਤਾ ਫੌਜ ਗੁਰੂ ਘਰੇ ਜਾਣ ਨਹੀਂ ਦਿੰਦੀ। ਗੁਰੂ ਘਰ ਮੈਂ ਜਾਣਾ ਰੋਜ਼ ਮੱਥਾ ਟੇਕਣ, ਉੱਥੇ ਗੁਰੂ ਘਰੇ ਮੈਨੂੰ ਮੱਥਾ ਟੇਕਣ ਨਹੀਂ ਗੁਰੂ ਘਰ ਜਾਣ ਦਿੰਦੇ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ, ਜਿਸ ਨੂੰ ਪ੍ਰਧਾਨ ਮੰਤਰੀ ਬਾਜੇਕੇ ਵਜੋਂ ਜਾਣਿਆ ਜਾਂਦਾ ਹੈ, ਉਹਨਾਂ ਨੇ ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ ਤੇ ਪਰੇਸ਼ਾਨ ਕਰਨ ਅਤੇ ਧਾਰਮਿਕ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਦੀਆਂ ਲਗਭਗ 3-3 ਮਿੰਟਾਂ ਦੀਆਂ 2 ਆਡੀਓ ਕਲਿੱਪਾਂ ਸੋਮਵਾਰ ਨੂੰ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਉਹਨਾਂ ਨੇ ਇਹ ਗੱਲਾਂ ਕਹੀਆਂ। ਉਹ ਇਸ ਵੇਲੇ ਜੇਲ੍ਹ ਵਿੱਚ ਆਪਣੇ 4 ਕਥਿਤ ਸਾਥੀਆਂ ਨਾਲ ਨਜ਼ਰਬੰਦ ਹਨ। ਉਹਨਾਂ ਦੀ ਇੱਕ ਆਡੀਓ ਸਾਹਮਣੇ ਆਈ ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਇੱਕ ਮੈਂਬਰ ਨਾਲ ਗੱਲ ਕਰਦਿਆਂ ਇਸ ਰਿਕਾਰਡਿੰਗ ਨੂੰ ਵਾਇਰਲ ਕਰਨ ਲਈ ਕਹਿ ਰਹੇ ਹਨ। ਇਸ ਗੱਲਬਾਤ ਦੌਰਾਨ ਬਾਜੇਕੇ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਜੇਲ੍ਹ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਇਕੱਲਿਆਂ ਰੱਖਿਆ ਜਾ ਰਿਹਾ ਹੈ। ਆਡੀਓ ਵਿੱਚ ਉਹ ਦੋਸ਼ ਲਗਾਉਂਦੇ ਹਨ ਕਿ ਉਹਨਾਂ ਦੀ ਨਿਗਰਾਨੀ ਲਈ ਖਾਸ ਤੌਰ ਤੇ ਉਹਨਾਂ ਦੇ ਆਲੇ ਦੁਆਲੇ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਜੇਲ੍ਹ ਅਧਿਕਾਰੀ ਅਕਸਰ ਜੇਲ੍ਹ ਦੇ ਅੰਦਰ ਉਹਨਾਂ ਦੀ ਜਗ੍ਹਾ ਬਦਲਦੇ ਰਹਿੰਦੇ ਹਨ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਕੋਲੋਂ ਬਾਲਟੀ ਵਰਗੀਆਂ ਜ਼ਰੂਰੀ ਵਸਤਾਂ ਵੀ ਖੋਹ ਲਈਆਂ ਗਈਆਂ ਹਨ। ਉਹਨਾਂ ਨੇ ਦੋਸ਼ ਲਗਾਇਆ ਕਿ ਇੱਕ ਜੇਲ੍ਹ ਅਧਿਕਾਰੀ ਨੇ ਉਹਨਾਂ ਨੂੰ ਧਮਕਾਇਆ ਤੇ ਉਹਨਾਂ ਦੀ ਦਾੜੀ ਖਿੱਚ ਕੇ ਉਹਨਾਂ ਨਾਲ ਸਰੀਰਕ ਤੌਰ ਤੇ ਬਦਸਲੂਕੀ ਕੀਤੀ। ਵਾਇਰਲ ਹੋਈ ਵੀਡੀਓ ਵਿੱਚ ਬਾਜੇਕੇ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਮੇਰੇ ਨਾਲ ਆਏ ਬਾਕੀ 4 ਜਣਿਆਂ ਨੂੰ ਅਲੱਗ ਰੱਖਿਆ ਗਿਆ ਹੈ, ਜਦਕਿ ਮੈਨੂੰ ਸੀਆਰਪੀਐਫ ਦੇ ਪੈਰੇ ਹੇਠ ਰੱਖਿਆ ਗਿਆ ਹੈ। ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ, ਮੈਨੂੰ ਦੱਸੋ ਮੈਂ ਕੀ ਗਲਤ ਕੀਤਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਨਸ਼ੇੜੀਆਂ ਨਾਲ ਰੱਖਿਆ ਜਾ ਰਿਹਾ ਅਤੇ ਦਾਅਵਾ ਕੀਤਾ ਕਿ ਉਹਨਾਂ ਦੀਆਂ ਦਵਾਈਆਂ ਬੰਦ ਕਰ ਦਿੱਤੀਆਂ ਗਈਆਂ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਜੇਲ੍ਹ ਸੁਪਰਡੈਂਟ ਅਤੇ ਹੋਰ ਅਧਿਕਾਰੀ ਜ਼ਿੰਮੇਵਾਰ ਹੋਣਗੇ। ਦੂਜੇ ਪਾਸੇ ਜੇਲ੍ਹ ਦੇ ਇੱਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਉਹ ਇਹਨਾਂ ਆਡੀਓ ਕਲਿੱਪਾਂ ਦੀ ਤਰੀਕ ਦੀ ਜਾਂਚ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਰਿਕਾਰਡਿੰਗ ਜੇਲ੍ਹ ਵਿੱਚ ਮਿਲੀ ਐਸਟੀਡੀ ਦੀ ਸਹੂਲਤ ਰਾਹੀਂ ਪਰਿਵਾਰ ਨੂੰ ਕੀਤੇ ਫੋਨ ਦੌਰਾਨ ਕੀਤੀ ਹੋ ਸਕਦੀ ਹੈ। ਅਧਿਕਾਰੀ ਨੇ ਸਾਫ਼ ਕੀਤਾ ਕਿ ਅਸੀਂ ਇਸ ਸਬੰਧ ਵਿੱਚ ਉਸ ਵਿਰੁੱਧ ਵੀ ਕਾਰਵਾਈ ਕਰਾਂਗੇ। ਇੱਥੇ ਬਹੁਤ ਮੰਦਾ ਹਾਲੇ ਪਤਾ ਕੀ ਗੱਲ ਹੈ, ਦੂਜੇ ਬੰਦੇ ਤੇ ਸਾਰੇ ਜਿਹੜੇ ਨੇ ਤੇ ਬੈਠੇ ਹੋਏ ਨੇ ਸਹੀ ਥਾਵਾਂ ਤੇ, ਮੈਨੂੰ ਇਹਨਾਂ ਚੱਕੀਆਂ ਦੇ ਵਿੱਚ ਕੀਤਾ ਆ ਬੰਦ। ਸੀਆਰਪੀਐਫ ਨਾਲ ਉੱਤੇ ਲਾਈ ਹੋਈ ਹੈ। ਭਗਵੰਤ ਮਾਨ ਨੂੰ ਵੀ ਇਹ ਮੇਰੀ ਖਬਰ ਪਹੁੰਚਾਓ ਬੇਨਤੀ ਕਿ ਮੈਂ ਕਿੱਡਾ ਕੁ ਵੱਡਾ ਮੈਂ ਅੱਤਵਾਦੀ ਹਾਂ ਕਿ ਮੈਂ ਇੱਕ ਕਮੇਡੀ ਵੀਡੀਓ ਪਾਉਣ ਵਾਲਾ ਬੰਦਾ, ਜਿਹੜਾ ਪ੍ਰਸ਼ਾਸਨ ਇੱਥੋਂ ਵਾਲਾ ਮੇਰੇ ਤੇ ਇੰਨਾ ਧੱਕਾਸ਼ਾਹੀ ਕਰਦਾ ਹੈ। ਮੈਂ ਨਾ ਇੱਕ ਦਿਨ ਉਹਨਾਂ ਨੇ ਮੈਨੂੰ ਆਪਦਾ ਬਾਟੇ ਸਰਕਾਰੀ ਦੇ ਤੇ ਨਹਾਉਣ ਵਾਲੀਆਂ ਬਾਲਟੀਆਂ, ਇਹਨਾਂ ਬਾਲਟੀਆਂ ਵੀ ਮੇਰੇ ਤੋਂ ਸੁਪਰਡੈਂਟ ਨੇ ਖੋਲੀਆਂ। ਇਹ ਮੈਨੂੰ ਕਹਿੰਦੇ ਨੇ ਜੇ ਕਹਿੰਦੇ ਕੋਨੀ ਜੇ ਬੋਲੇਗਾ ਤੇ ਅਸੀਂ ਤੇਰੇ ਨਾਲ ਉਦਾਂ ਦੁੱਗਣਾ ਧੱਕਾ ਕਰਾਂਗੇ। ਕਦੀ ਮੈਨੂੰ ਕਿਹੜੀ ਥਾਂ ਤੇ ਬੰਦ ਕਰ ਦਿੰਦੇ, ਕਦੀ ਮੈਨੂੰ ਸੀਆਰਪੀ ਦੇ ਬੰਦ ਕਰ ਦਿੰਦੇ। ਆ ਬਾਕੀ ਬੰਦੇ ਕਿਤੇ ਸੀਆਰਪੀ ਦੇ ਬੰਦ ਨਹੀਂ, ਇਕੱਲਾ ਮੈਂ ਹੀ ਸੀਆਰਪੀ ਦੇ ਅੰਦਰ ਮੈਨੂੰ ਹੀ ਕੀਤਾ ਆ। ਤੇ ਭਗਵੰਤ ਮਾਨ ਤੱਕ ਇਹ ਗੱਲ ਜਾਣੀ ਚਾਹੀਦੀ। ਮੇਰੀ ਇੰਨੀ ਬੇਨਤੀ ਹੈ ਕਿ ਡੀਜੀਪੀ ਤੱਕ ਵੀ ਗੱਲ ਕਰ ਜਾਵੇ, ਜੇਲ੍ਹਾਂ ਦਾ ਡੀਜੀਪੀ ਤੱਕ ਵੀ ਗੱਲ ਜਾਵੇ ਕਿ ਮੈਂ ਏਡਾ ਕੀ ਵੱਡਾ ਗੁਨਾਹ ਕੀਤਾ ਹੈ ਕਿ ਮੈਂ ਇੱਕ ਯੂਟਿਊਬਰ ਬੰਦਾ ਉੱਠ ਕੇ ਤੇ ਜਿਨ੍ਹਾਂ ਨੂੰ ਮੈਨੂੰ ਇਹਨਾਂ ਨੇ ਸੀਆਰਪੀ ਦੇ ਅੰਦਰ ਤਾੜਿਆ ਹੈ ਚੱਕੀਆਂ ਦੇ ਵਿੱਚ, ਮੈਂ ਕੀ ਮਾੜਾ ਕੀਤਾ ਹੈ ਤੁਸੀਂ ਦੱਸੋ ਮੈਨੂੰ। ਤੇਰੇ ਨਾਲ ਚੱਕੀਆਂ 'ਚ ਤਾੜਿਆ ਹੈ ਯਾਰ, ਚੱਕੀਆਂ ਫੌਜ ਲਾਈ ਹੋਈ, ਤੈਨੂੰ ਪਤਾ ਫੌਜ ਗੁਰੂ ਘਰੇ ਜਾਣ ਨਹੀਂ ਦਿੰਦੀ। ਗੁਰੂ ਘਰ ਮੈਂ ਜਾਣਾ ਰੋਜ਼ ਮੱਥਾ ਟੇਕਣ, ਉੱਥੇ ਗੁਰੂ ਘਰੇ ਮੈਨੂੰ ਮੱਥਾ ਟੇਕਣ ਨਹੀਂ ਗੁਰੂ ਘਰ ਜਾਣ ਦਿੰਦੇ। ਤੇ ਦੂਜੇ ਪੁਲਿਸ ਦੂਜਿਆਂ ਨਾਲ ਲਾਈ ਹੋਈ ਸੱਜਣਾ ਨਾਲ, ਚੱਲ ਆਪਾਂ ਇਹ ਨਹੀਂ ਕਹਿੰਦੇ ਕਿ ਇਹਨਾਂ ਕਿਉਂ ਲਾਈ ਹੈ, ਤੇ ਮੈਨੂੰ ਸੀਆਰਪੀ ਦੇ ਅੰਦਰ ਲਾਇਆ। ਫਿਰ ਇੱਕ ਹੋਰ ਤੈਨੂੰ ਗੱਲ ਬੜੀ ਤਗੜੀ ਦੱਸਾਂ ਸੁਣਨ ਵਾਲੀ ਹੈ ਕਿ ਇੱਥੇ ਪੰਜਾਬ ਪੁਲਿਸ ਨੇ ਇਹ ਕਿਰਦਾਰਕੁਸ਼ੀ ਮੇਰੀ ਕੀਤੀ ਹੋਈ ਹੈ। ਮੰਤਰੀ ਨਿੱਕੇ ਜਵਾਕਾਂ ਨਾਲ ਗਲਤ ਕੰਮ ਕਰਦਾ ਹੈ, ਕਰ ਲਾ ਮੰਨ ਲਓ ਜਿੱਡੀ ਇੱਥੇ ਜਿਹੜੇ ਮੁੰਡੇ ਲੋਕ ਦੱਸਦੇ ਇੱਥੇ ਗੈਂਗਸਟਰ ਮੁੰਡੇ ਇੰਨੇ ਆਪਾਂ ਨੂੰ ਪਿਆਰ ਕਰਦੇ ਮੁੰਡੇ ਬਹੁਤ ਜ਼ਿਆਦੇ, ਉਹ ਕਹਿੰਦੇ ਬਾਬਾ ਯਾਰ ਪਹਿਲਾਂ ਦੁੱਖ ਲੱਗਾ ਹੁਣ ਤੇਰੇ ਮੂੰਹੋਂ ਸੁਣਿਆ ਤੇ ਯਾਰ ਇਹ ਗੱਲ ਦਾ ਬਹੁਤ ਦੁੱਖ ਲੱਗਾ ਕਿ ਯਾਰ ਕਿਰਦਾਰਕੁਸ਼ੀ ਤੇਰੀ ਇੰਨੀ ਜ਼ਿਆਦੀ। ਪੰਜਾਬ ਪੁਲਿਸ ਵਾਲੇ ਮੂੰਹੋਂ ਕਹਿੰਦੀ ਇਹਨੂੰ ਗਾਲੇ ਦੇ ਕੋਈ ਪਵਾ ਦਿਆਂਗੇ ਨਾ ਕਿਸੇ ਦਾ ਲੱਗ ਜਾਏਗਾ। ਮਾੜੀ ਮੋਟੀ ਨਾ ਤੁਸੀਂ ਆਵਾਜ਼ ਪਹੁੰਚਾਓ, ਆਪਾਂ ਭਗਵੰਤ ਮਾਨ ਤੱਕ ਇਹ ਗੱਲ ਪਹੁੰਚਾਓ ਕਿ ਕਸੂਰ ਮੰਤਰੀ ਦਾ ਕਸੂਰ ਕੀ ਹੈ। ਜਿਹੜਾ ਬਿੱਟੂ ਰਮਨੀਤ ਬਿੱਟੂ ਕਹਿੰਦਾ ਸੀ ਬੜਾ ਮੰਨ ਲਓ ਕਰਦਾ ਸੀ
ਕਿ ਮੰਤਰੀ ਐ ਮੰਤਰੀ ਨੂੰ ਛੱਡੋ, ਉਹ ਕਰੋ। ਰਮਨੀਤ ਬਿੱਟੂ ਨੂੰ ਇਹ ਗੱਲ ਪੁੱਛੋ। ਆਪਾਂ ਭੀਖ ਨਹੀਂ ਕਿਸੇ ਤੋਂ ਮੰਗਦੇ, ਆਪਾਂ ਇੱਕ ਲੋਕਤੰਤਰ ਦੇ ਵਿੱਚ ਇਹ ਗੱਲ ਕਹਿੰਦੇ ਕਿ ਲੋਕਤੰਤਰ ਹੀ ਸੰਵਿਧਾਨ ਦੇ ਵਿੱਚ ਰਹਿ ਕੇ ਮੰਨ ਲਓ ਗੱਲ ਕਰਨੇ ਆ, ਇੱਕ ਸੰਵਿਧਾਨ ਦੇ ਅੰਦਰ ਰਹਿ ਕੇ ਗੱਲ ਕਰਨੇ। ਜੇ ਕੱਲ ਨੂੰ ਮੈਂ ਵੋਟਾਂ ਵੀ ਲੜਾਂਗਾ 2027 ਚ, ਉਹ ਵੀ ਸੰਵਿਧਾਨ ਦੇ ਅੰਦਰ ਹੀ ਲੜਾਂਗਾ। ਕੋਈ ਸ਼੍ਰੋਮਣੀ ਕਮੇਟੀ ਨਹੀਂ ਬੋਲਦੀ ਪਈ, ਕੋਈ ਕੁਝ ਨਹੀਂ ਬੋਲਦਾ ਪਿਆ। ਮੇਰਾ ਇੱਥੇ ਆਣ ਕੇ ਡਾਟਾ ਕੱਢਣ, ਮੇਰਾ ਕਸੂਰ ਕੀ ਹੈ ਜਿੰਨਾ ਮੇਰੇ ਨਾਲ ਧੱਕਾ ਹੁੰਦਾ ਰਿਹਾ। ਮੈਨੂੰ ਇੱਕ ਦਿਨ ਇੱਥੋਂ ਤੱਕ ਇਹਨਾਂ ਕਹਿਤਾ, ਇਹਨੇ ਇੱਥੋਂ ਤੱਕ ਸੁਪਰਡੈਂਟ ਨੇ ਕਹਿਤਾ ਤੇਰੇ ਛੱਪਰ ਮਾਰਾਂਗਾ ਮੈਂ। ਦਾੜੀ ਮੇਰੇ ਕੋਲ, ਇਹਨੇ ਮੇਰੀ ਦਾੜੀ ਕਿਸੇ ਤੋਂ ਪਟਾਈ। ਇਹ ਗੱਲ ਤੁਸੀਂ ਕਰੋ, ਸਾਰੇ ਗੱਲ ਨਹੀਂ ਮੈਂ ਤੇ ਆਪਾਂ ਕੋਈ ਮੰਨ ਲਓ ਠੀਕ ਹੈ, ਅਸੀਂ ਆਪਦੇ ਮੁੱਦੇ ਮੰਗਣੇ, ਭਗਵੰਤ ਮਾਨ ਆਪਦੇ ਮੰਗਦਾ, ਠੀਕ ਹੈ। ਅਸੀਂ ਕਹਿੰਦੇ ਅਸੀਂ ਪੰਜਾਬ ਚੰਗਾ ਬਣਾਉਣਾ ਹੈ, ਅਸੀਂ ਭਾਈ ਅੰਮ੍ਰਿਤਪਾਲ ਦੇ ਨਾਲ ਜੁੜੇ ਹੋਏ ਹਾਂ ਤੇ ਗਾਂਹ ਵੀ ਜੁੜੇ ਰਵਾਂਗੇ। ਤੇ ਪਰ ਅਸੀਂ ਬੇਨਤੀ ਕਰਨੇ ਕਿ ਇੰਨਾ ਧੱਕਾ ਦੇਣਾ ਨਾ ਸਾਡੇ ਨਾਲ ਕਰਨਾ।